ਲਸਾਨੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਵੇਖਣ ਦੀ ਥਾਂ ਅਸੀਂ ਕੀ ਸੁਣ ਰਹੇ ਹਾਂ? ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਤੇ ਖਾਲਸਾ ਹਿੰਦੂਆਂ ਦੀ ਰਾਖੀ ਲਈ ਸਾਜਿਆ ਗਿਆ। ਖਾਲਸਾ ਜੀ, ਇਸ ਹਕੂਮਤ ਦੀ ਚਾਲ ਨੂੰ ਸਮਝੀਏ। ਨੌਵੇਂ ਪਾਤਸ਼ਾਹ ਨੇ ਸ਼ਹਾਦਤ ਕਿਸ ਵਾਸਤੇ ਦਿੱਤੀ ਸੀ? ਉਹਨਾਂ ਦੀ ਸ਼ਹਾਦਤ ਨੇ ਕੱਲੇ ਹਿੰਦੂਆਂ ਦੇ ਧਰਮ ਦੀ ਰਾਖੀ ਨਹੀਂ ਸੀ ਕੀਤੀ, ਪੂਰੀ ਸ੍ਰਿਸ਼ਟੀ ਦੇ ਧਰਮਾਂ ਦਾ ਬਚਾਓ ਕੀਤਾ ਸੀ। ਕਵੀ ਸੈਨਾਪਤੀ ਜੀ ਲਿਖਦੇ ਹਨ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਹਿੰਦ ਦੀ ਚਾਦਰ ਨਹੀਂ, ਸਾਰੀ ਸ੍ਰਿਸ਼ਟੀ ਦੀ, ਸਾਰੀ ਮਨੁੱਖਤਾ ਦੀ ਚਾਦਰ ਸਨ ਨੌਵੇਂ ਪਾਤਸ਼ਾਹ ਜੀ। ਤੇ ਬਚਿੱਤਰ ਨਾਟਕ ਵਿੱਚ ਕੀ ਲਿਖਿਆ ਹੈ? ਜਦੋਂ 22 ਧਾਰ ਦੇ ਰਾਜਾ ਨੇ ਔਰੰਗਜ਼ੇਬ ਦਾ ਸਾਥ ਦਿੱਤਾ ਤਾਂ ਬਚਿੱਤਰ ਨਾਟਕ ਦੀ ਸ਼ਬਦਾਵਲੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਓਏ ਬਾਹਮਣੋ, ਤੁਹਾਡਾ ਤਿਲਕ ਤੇ ਜੰਜੂ ਕਿਦਾ ਰੱਖਿਆ, ਕਿਦਾ ਬਚਾਇਆ? ਓਏ ਤੁਹਾਡਾ। ਤੇ ਤੁਸੀਂ ਕੀ ਕਹਿਰ ਕਮਾਰੇ ਜੇ? ਉਸ ਜ਼ਾਲਮ ਹਕੂਮਤ ਦਾ ਸਾਥ ਦੇ ਰਹੇ ਜੇ। ਉਹ ਕੁਰਾਨ ਸ਼ਰੀਫ ਦੀ ਸਹੁੰ ਖਾ ਰਿਹਾ ਤੇ ਤੁਸੀਂ ਗਊ ਦੀ ਸਹੁੰ ਖਾ ਰਹੇ ਜੇ। ਇਸ ਚਾਲ ਨੂੰ ਸਮਝੀਏ। ਜਿੰਨਾ ਚਿਰ ਇਸ ਚਾਲ ਨੂੰ ਨਹੀਂ ਸਮਝਦੇ, ਆਪਣੇ ਇਤਿਹਾਸ ਨੂੰ ਖਾਲਸਾਈ ਪਰਫੇਕ ਦੇ ਵਿੱਚ ਨਹੀਂ ਜਾਣਦੇ, ਤੇ ਜ਼ਾਲਮ ਹਕੂਮਤਾਂ ਤੇ ਉਹ ਹਕੂਮਤ ਜਿਹੜੀ ਸਿੱਖ ਕੌਮ ਨੂੰ 47 ਤੋਂ ਹੀ ਦੁਸ਼ਮਣ ਡਿਕਲੇਅਰ ਕਰ ਚੁੱਕੀ ਹੈ, ਅੱਜ ਅੱਤਵਾਦੀ ਕਹਿੰਦੀ ਹੈ ਤੇ ਉਦੋਂ ਜਰੈਮ ਪੈਸ਼ਾ ਕਿਹਾ ਸੀ। ਇਸ ਚਾਲ ਨੂੰ ਸਮਝੀਏ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਦੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਇਹ ਸ਼ਹਾਦਤ ਮਾਮੂਲੀ ਨਹੀਂ, ਇਹ ਇਸ ਯੁੱਗ ਦੇ ਵਿੱਚ ਅਟਲ ਹੈ। ਸਾਕਾ ਕਿਹਨੂੰ ਕਿਹਾ ਜਾਂਦਾ? ਇੱਕ ਸਾਕਾ ਹੁੰਦਾ, ਇੱਕ ਪ੍ਰਸੰਗ ਹੁੰਦਾ, ਇੱਕ ਵਾਰ ਹੁੰਦੀ ਆ। ਸਾਕਾ ਉਹ ਹੁੰਦਾ ਜਿਹਨੂੰ ਸਰੋਤੇ ਆਪਣੀਆਂ ਅੱਖਾਂ ਸਾਹਮਣੇ ਸੁਣਾਉਣ ਵਾਲੇ ਤੋਂ ਵਾਪਰਿਆ ਵੇਖਣ। ਤੇ ਇਹ ਸਾਕਾ ਕਿਹੜਾ ਸੀ? ਜਿਹਨੂੰ ਸਾਰੀ ਸ੍ਰਿਸ਼ਟੀ ਆਪਣੀਆਂ ਅੱਖਾਂ ਸਾਹਮਣੇ ਅੱਜ ਵੀ ਵਾਪਰਿਆ ਦੇਖ ਰਹੀ ਹੈ। ਇਹ ਉਹ ਸਾਕਾ ਹੈ। ਜੇ ਤੇ ਸਰਬ ਧਰਮ ਬਚਾਇਓ। ਉਹਨਾਂ ਇੱਕ ਤਿਲਕ ਤੇ ਜੰਜੂ ਦੀ ਕੱਲੀ ਰਾਖੀ ਨਹੀਂ ਕੀਤੀ, ਉਹ ਆਏ ਸੀ, ਉਹ ਸਵਾਲੀ ਬਣੇ, ਅਰਜ਼ੋਈ ਕੀਤੀ, ਲਿੜਕਲੀਆਂ ਲਈਆਂ, ਤਰਲੇ ਪਾਏ। ਇਸੇ ਲਈ ਬਚਿੱਤਰ ਨਾਟਕ ਵਿੱਚ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਉਹ ਪੰਡਤੋ ਤੁਹਾਡਾ। ਇਹ ਗੱਲ ਨੂੰ ਸਮਝੀਏ। ਗੁਰੂ ਪਾਤਸ਼ਾਹ ਹਿੰਦ ਦੀ ਚਾਦਰ ਨਹੀਂ, ਉਹ ਧਰਮ ਦੀ ਚਾਦਰ ਹਨ। ਕਿਉਂਕਿ ਉਹਨਾਂ ਦਾ ਸਾਕਾ ਕੀ ਹੈ? ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ।